ਗੁਰੂ ਦੱਤ ਤੇ ਵਹੀਦਾ ਰਹਿਮਾਨ ਦੀ ਪ੍ਰੇਮ ਕਹਾਣੀ। ਹਾਲੀਵੁੱਡ ਹੋਵੇ ਜਾਂ ਬਾਲੀਵੁੱਡ ਜਾਂ ਫਿਰ ਲਾਲੀਵੁੱਡ ਤੇ ਸੰਦਲਵੁੱਡ, ਉਹਨਾਂ ਨਾਲ ਬੜੀਆਂ ਲਵ ਸਟੋਰੀਆਂ ਜੁੜੀਆਂ ਨੇ ਜਿਨ੍ਹਾਂ ਦੀ ਮਹਿਕ ਅਜੇ ਵੀ ਬਾਕੀ ਹੈ। ਸ਼ੋਬਿਜ਼ ਦੀ ਦੁਨੀਆ ਵਿੱਚ ਝੂਠੀਆਂ ਸੱਚੀਆਂ ਪ੍ਰੇਮ ਕਹਾਣੀਆਂ ਚੱਲਦੀਆਂ ਰਹਿੰਦੀਆਂ ਨੇ। ਕਹਾਣੀ ਭਾਵੇਂ ਸੱਚੀ ਹੋਵੇ ਜਾਂ ਝੂਠੀ, ਪ੍ਰੇਮ ਕਥਾ ਦੀ ਕੋਈ ਕਹਾਣੀ ਅਜਿਹੀ ਵੀ ਹੁੰਦੀ ਏ ਜਿਸ ਦੇ ਕਿਰਦਾਰ ਦਿਲ ਦਰਿਆ ਵਿੱਚ ਰੁੜ ਗਏ ਤੇ ਅੰਤ ਉਹਨਾਂ ਦਾ ਬੜਾ ਦਰਦਨਾਕ ਹੋਇਆ। ਦੁੱਖ ਉਦੋਂ ਵੀ ਇੰਤਹਾ ਤੇ ਹੋਇਆ ਜਦੋਂ ਵਿਆਹ ਦੇ ਲਾਗੇ ਅਪੜੇ ਪਰ ਬੰਧਨ ਨਾ ਹੋ ਸਕਿਆ। ਵਿਆਹ ਨਾ ਹੋਇਆ ਤੇ ਸਭ ਕੁਝ ਖਿਲਰ ਗਿਆ, ਮੁੱਕ ਗਿਆ ਸਭ ਕੁਝ। ਪ੍ਰੇਮੀ ਮੁੱਕ ਗਏ ਪਰ ਪਿੱਛੇ ਪ੍ਰੇਮ ਕਹਾਣੀਆਂ ਰਹਿ ਗਈਆਂ ਤੇ ਉਹਨਾਂ ਦੀ ਖੁਸ਼ਬੂ। ਇੱਕ ਇੰਜ ਦੀ ਹੋਈ ਹਕੀਕੀ ਰੋਮਾਨਵੀ ਕਹਾਣੀ ਜਿਹੜੀ ਵਹੀਦਾ ਰਹਿਮਾਨ ਤੇ ਗੁਰੂ ਦੱਤ ਨਾਲ ਜੁੜੀ ਹੈ। ਉਸ ਗੁਰੂ ਦੱਤ ਦੇ ਨਾਲ ਜੋ ਐਕਟਰ, ਡਾਇਰੈਕਟਰ, ਰਾਈਟਰ ਤੇ ਫਿਲਮ ਮੇਕਰ ਸੀ, ਜਿਸ ਨੇ ਜਿਹੜੀ ਵੀ ਫਿਲਮ ਬਣਾਈ ਉਹਨਾਂ ਫਿਲਮਾਂ ਵਿੱਚ ਸ਼ੁਮਾਰ ਹੋਈ ਜੋ ਨਾ ਸਿਰਫ ਬਰੇ-ਸਗੀਰ ਪਾਕੋ ਹਿੰਦ ਵਿੱਚ ਸਕੂਲ ਆਫ ਥਾਟ ਬਣੀ, ਬਲਕਿ ਗੁਰੂ ਦੱਤ ਦੇ ਚਾਹਣ ਵਾਲੇ ਹਾਲੀਵੁੱਡ ਵਿੱਚ ਵੀ ਹੋਏ। ਅਮਰੀਕਾ, ਇੰਗਲੈਂਡ ਤੇ ਦੂਜੇ ਯੂਰਪੀ ਮੁਲਕਾਂ ਵਿੱਚ ਵੀ ਜਿੱਥੇ ਫਿਲਮ ਮੇਕਿੰਗ ਦੇ ਕੋਰਸ ਹੁੰਦੇ ਨੇ। ਨੇਟਿਵ ਕਲਚਰ, ਮੂਵੀ ਤੇ ਲੈਂਗੁਏਜ ਦੇ ਹਵਾਲੇ ਨਾਲ ਵੀ ਰਾਜ ਕਪੂਰ ਦੀਆਂ ਫਿਲਮਾਂ ਵਾਂਗੂ ਗਰੁੱਪ ਡਿਸਕਸ਼ਨ ਦਾ ਹਿੱਸਾ ਬਣੀਆਂ। शिव कुमार बटालवी, सादत हसन मंटो, कीट्स ते गुरु दत्त ਉਹ ਸ਼ਖਸੀਅਤ ਨੇ ਜਿਨ੍ਹਾਂ 40 ਵਰਿਆਂ ਤੋਂ ਘੱਟ ਉਮਰ ਪਾਈ, ਪਰ ਜਾਂਦਿਆਂ ਜਾਂਦਿਆਂ ਦੁਨੀਆ ਤੇ ਉਹ ਤਖਲੀਕੀ ਹੁਸਨ ਛੱਡ ਗਏ ਜੋ ਸਦੀਆਂ ਯਾਦ ਰਹੇਗਾ। 20ਵੀਂ ਸਦੀ ਦੇ 6ਵੇਂ ਦਹਾਕੇ ਦੀ ਗੱਲ ਹੈ। ਤੇਲਗੂ ਫਿਲਮਾਂ ਦੀ ਅਦਾਕਾਰਾ ਵਹੀਦਾ ਰਹਿਮਾਨ ਨੂੰ ਗੁਰੂ ਦੱਤ ਨੇ ਬਾਲੀਵੁੱਡ ਵਿੱਚ ਲਿਆਂਦਾ ਤੇ ਟੌਪ ਕਲਾਸ ਸਟਾਰ ਬਣਾ ਦਿੱਤਾ। ਗੁਰੂ ਦੱਤ ਨੇ ਉਹਨੂੰ ਰੱਜ ਕੇ ਚਾਹਿਆ ਤੇ ਆਪਣੀ ਹਯਾਤੀ ਉਹਦੇ ਨਾਵੇਂ ਲਾ ਛੱਡੀ। ਤੇ ਜਦੋਂ ਵਹੀਦਾ ਰਹਿਮਾਨ ਨੇ ਗੁਰੂ ਦੱਤ ਦੇ ਪਿਆਰ ਨੂੰ ਠੁਕਰਾ ਕੇ ਰਾਵਾਂ ਹੋਰ ਬਣਾ ਲਈਆਂ ਤੇ ਉਸ ਅਜ਼ੀਮ ਕਾਰ ਗੁਰੂ ਦੱਤ ਦਾ ਨਾਜ਼ੁਕ ਦਿਲ ਸਦਮੇ ਦਾ ਇਹ ਕਾਰੀਵਾਰ ਨਾ ਚੱਲ ਸਕਿਆ। ਉਹਦੀ ਮੌਤ ਮੁਤਨਾਜ਼ੇ ਹੈ। ਕੋਈ ਕਹਿੰਦੇ ਨੇ ਕਿ ਉਹਨੇ ਖੁਦਕੁਸ਼ੀ ਕੀਤੀ ਤੇ ਕੋਈ ਕਹਿੰਦੇ ਨੇ ਵਿਛੋੜੇ ਤੋਂ ਬਾਅਦ ਗੁਰੂ ਦੱਤ ਨੇ ਵਹੀਦਾ ਰਹਿਮਾਨ ਦਾ ਗਮ ਭੁਲਾਉਣ ਲਈ ਮਨਸ਼ੀਆਤ ਦੀ ਮਿਕਦਾਰ ਵਧਾ ਦਿੱਤੀ ਸੀ। ਹੱਦੋਂ ਵੱਧ ਮਨਸ਼ੀਆਤ ਦਾ ਇਸਤੇਮਾਲ ਉਹਦੀ ਜਾਨ ਲੈ ਗਿਆ।